ਹੁਣ ਭਖ ਗਿਆ ਮੈਦਾਨ। ਕਾਂਗਰਸ ਨੇ ਵੀਡੀਓ ਰਾਹੀਂ ਚੰਨੀ ਨੂੰ ਮੋਹਰੇ ਕੀਤਾ, ਸਿੱਧੂ ਖੇਮੇ ਵਿੱਚ ਖਲਬਲੀ। ਇਹ ਜੀ ਜਿਹੜਾ ਕਾਂਗਰਸ ਦਾ ਟਵਿੱਟਰ ਹੈਂਡਲ ਹੈ, ਜਿਹੜੀ ਨੈਸ਼ਨਲ ਪਾਰਟੀ, ਮਤਲਬ ਕਿ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ, ਉਹਦੇ ਉੱਤੇ ਇਹਨਾਂ ਨੇ ਕੱਲ ਸ਼ਾਮੀ ਇੱਕ ਵੀਡੀਓ ਜਾਰੀ ਕੀਤੀ ਆ। ਸੋਨੂ ਸੂਦ ਜਿਹਦੀ ਭੈਣ ਨੂੰ ਟਿਕਟ ਦਿੱਤੀ ਆ ਮੋਗੇ ਤੋਂ, ਇਹ ਪਤਾ ਸੀਗਾ ਕਿ ਪਾਰਟੀ ਨੇ ਉਹਨੂੰ ਪ੍ਰਚਾਰਕ ਦੇ ਤੌਰ ਦੇ ਉੱਤੇ ਵਰਤਣਾ, ਤੋਂ ਉਹਦੇ ਉਹ ਬੋਲ ਰਿਹਾ ਇਸ ਵੀਡੀਓ ਦੇ ਵਿੱਚ। ਨਾਲ ਦੀ ਨਾਲ ਜਿਹੜੀ ਫੁਟੇਜ ਚੱਲਦੀ ਆ ਉਹਦੇ ਵਿੱਚ ਸਿਰਫ ਜਿਹੜਾ ਚਿਹਰਾ ਦਿਸ ਰਿਹਾ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਦਾ। ਇਹਦੇ ਵਿੱਚ ਸੋਨੂ ਸੂਦ ਆਪਣਾ ਵਿਜ਼ਨ ਦੱਸ ਰਹੇ ਆ ਕਾਂਗਰਸ ਦਾ। ਇਹ ਵੀ ਕਹਿੰਦੇ ਆ ਕਿ ਅਸਲੀ ਚੀਫ ਮਿਨਿਸਟਰ ਜਾਂ ਅਸਲੀ ਰਾਜਾ ਉਹ ਆ ਜਿਹਨੂੰ ਜ਼ਬਰਦਸਤੀ ਕੁਰਸੀ ਦੇ ਉੱਤੇ ਲਿਆਂਦਾ ਜਾਵੇ, ਉਹਨੂੰ ਸਟਰਗਲ ਨਾ ਕਰਨਾ ਪਏ, ਉਹਨੂੰ ਇਹ ਨਾ ਦੱਸਣਾ ਪਵੇ ਕਿ ਮੈਂ ਚੀਫ ਮਿਨਿਸਟਰ ਕੈਂਡੀਡੇਟ ਆ, ਮੈਂ ਡਿਜ਼ਰਵ ਕਰਦਾ। ਐਦਾਂ ਹੋਵੇ ਜਿਹੜਾ ਕਿ ਬੈਕ ਬੈਂਚਰ ਹੋਵੇ। ਇਹਦੇ ਵਿੱਚ ਫਿਰ ਜਦੋਂ ਇੰਨਾ ਕੁ ਬੋਲ ਦਿੰਦੇ ਤਾਂ ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵਿਖਾਇਆ ਜਾਂਦਾ। ਉਸ ਤੋਂ ਬਾਅਦ ਉਹ ਇਹ ਕਹਿੰਦਾ ਕਿ ਤੂੰ ਡਿਜ਼ਰਵ ਕਰਦਾ, ਤੂੰ ਬਣ, ਉਹ ਬਣੇਗਾ ਜਿਹੜਾ ਦੇਸ਼ ਬਦਲ ਸਕਦਾ। ਫਿਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਕਈ ਕਲਿੱਪ ਦਿਖਾਏ ਜਾਂਦੇ ਆ ਜਿਹੜੇ ਕਿ ਇੱਥੇ ਵੱਖ-ਵੱਖ ਹੋਰਡਿੰਗਸ ਦੇ ਉੱਤੇ ਲੱਗੇ ਹੋਏ ਨੇ। ਉਹ ਆਮ ਰੋਟੀ ਖਾਂਦਿਆਂ ਦੇ, ਸ਼ਗਨ ਦਿੰਦਿਆਂ ਦੇ, ਉਹ ਸਾਰੇ ਦੇ ਸਾਰੇ ਦਿਖਾਏ ਜਾਂਦੇ ਆ। 36 ਸੈਕਿੰਡ ਦਾ ਇਹ ਵੀਡੀਓ ਆ। 18 ਸੈਕਿੰਡ ਸੋਨੂ ਸੂਦ ਗੱਲ ਕਰਦਾ, 18 ਸੈਕਿੰਡ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵਿਖਾਇਆ ਜਾਂਦਾ। ਜਿਹੜੇ ਇੱਥੇ ਬੋਰਡ ਲਾਏ ਆ ਹੁਣ ਕਾਂਗਰਸ ਨੇ, ਹੋਰਡਿੰਗਸ ਲਾਏ ਆ, ਉਹਦੇ ਵਿੱਚ ਤਿੰਨ ਫੇਸ ਦਿਖਾਏ ਗਏ ਆ, ਤਿੰਨ ਫੋਟੋ ਦਿਖਾਈਆਂ ਗਈਆਂ ਨੇ। ਨਵਜੋਤ ਸਿੰਘ ਸਿੱਧੂ ਦੀ ਫੋਟੋ ਆ, ਚਰਨਜੀਤ ਸਿੰਘ ਚੰਨੀ ਹੋਰਾਂ ਦੀ ਫੋਟੋ ਆ, ਤੇ ਫਿਰ ਉਹਦੇ ਵਿੱਚ ਸੁਨੀਲ ਜਾਖੜ ਹੋਰਾਂ ਦੀ ਫੋਟੋ ਆ। ਕਾਂਗਰਸ ਨੇ ਇਹ ਗੱਲ ਕਹੀ ਸੀ ਕਿ ਅਸੀਂ ਤਿੰਨ ਫੇਸ ਉਭਾਰਾਂਗੇ ਇਹਨਾਂ ਚੋਣਾਂ ਦੇ ਵਿੱਚ। ਵੀਡੀਓ ਇਸ ਤਰ੍ਹਾਂ ਬਣਾਇਆ ਗਿਆ ਕਿ ਜਿਹੜੀਆਂ ਜੋ ਕੁਛ ਸੋਨੂ ਸੂਦ ਕਹਿ ਰਿਹਾ ਉਹਨਾਂ ਗੱਲਾਂ ਦੇ ਉੱਤੇ ਜੇ ਕੋਈ ਪੂਰਾ ਉਤਰ ਰਿਹਾ ਤੇ ਉਹ ਚਰਨਜੀਤ ਸਿੰਘ ਚੰਨੀ ਨੇ। ਕੈਪਟਨ ਨੂੰ ਹਟਾਉਣ ਤੋਂ ਬਾਅਦ ਸੀਐਮ ਦੀ ਰੇਸ ਦੇ ਵਿੱਚ ਚੰਨੀ ਹੈ ਹੀ ਨਹੀਂ ਸੀ, ਇਸ ਕਰਕੇ ਬੈਕ ਬੈਂਚਰ ਦੇ ਤੌਰ ਦੇ ਉੱਤੇ ਜਿਹੜਾ ਉਹ ਪ੍ਰਚਾਰ ਰਿਹਾ ਉਹਦੇ ਵਿੱਚ ਫਿਰ ਚਰਨਜੀਤ ਸਿੰਘ ਚੰਨੀ ਆਉਂਦੇ ਆ। ਨਵਜੋਤ ਸਿੰਘ ਸਿੱਧੂ ਖੁਦ ਨੂੰ ਸੀਐਮ ਬਣਾਉਣ ਦੀ ਮੰਗ ਹਾਈ ਕਮਾਂਡ ਤੋਂ ਕਰ ਚੁੱਕੇ ਆ। ਜਿਹੜਾ ਪਿਛਲੇ ਦਿਨੀ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਵੀ ਜਿੱਤੇਗਾ ਪੰਜਾਬ ਦਾ ਲੋਗੋ ਲਾ ਕੇ ਖੁਦ ਨੂੰ ਸੀਐਮ ਵਜੋਂ ਪੇਸ਼ ਕੀਤਾ। ਜਿਹੜੇ ਮਾਡਲ ਦੀ ਉਹ ਗੱਲ ਕਰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਕਦੇ ਕੋਈ ਇਨਸਾਫ ਨਹੀਂ ਹੋਇਆ। ਹੁਣ ਆਪਾਂ ਪਹਿਲਾਂ ਵੀ ਸਾਂਝਾ ਕਰ ਚੁੱਕੇ ਹੋਏ ਆ ਕਿ ਕੌਣ ਕੌਣ ਕਾਬਜ਼ ਰਹੇ। ਕਾਂਗਰਸ ਨੇ ਕਿੰਨਾ ਰਾਜ ਕੀਤਾ, ਅਕਾਲੀ ਦਲ ਨੇ ਕਿੰਨਾ ਰਾਜ ਕੀਤਾ, ਬਰੋ ਬਰਾਬਰ ਆ ਦੋਨਾਂ ਦਾ, ਕੋਈ ਘੱਟ ਨਹੀਂ ਹੈਗਾ। ਫਿਰ ਉਹਦੇ ਦੌਰਾਨ ਜਿਹੜੀ ਪਾਰਟੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿ ਉਹਨੂੰ ਉਹ ਮਨਫੀ ਕਰ ਰਹੇ ਆ ਕੰਪਲੀਟਲੀ। ਚਰਨਜੀਤ ਸਿੰਘ ਚੰਨੀ ਹੋਰਾਂ ਦੇ ਜਿਹੜੇ ਕਾਲ ਨੂੰ ਕਾਂਗਰਸ ਬਣਾ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਉਹਨੂੰ ਵੀ ਮਨਫੀ ਕਰ ਰਹੇ ਆ। ਇਹ ਜਿਹੜਾ ਵੀਡੀਓ ਆ ਇਹਦੇ ਨਾਲ ਖਲਬਲੀ ਮਚਣੀ ਸੀ, ਖਲਬਲੀ ਮਚੀ ਆ ਔਰ ਖਲਬਲੀ ਮਚੂਗੀ। ਇਹ ਤਾਂ ਹੈਰਾਨਗੀ ਵਾਲੀ ਗੱਲ ਇਹ ਆ ਕਿ ਅਜੇ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਟਵੀਟ ਕਿਉਂ ਨਹੀਂ ਆਇਆ। ਇਹ ਵੀ ਹੋ ਸਕਦਾ ਕਿ ਅਕਸਰ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਜਾਣਬੁੱਝ ਕੇ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਅਜਿਹੀ ਕੋਈ ਨਾ ਕੋਈ ਚੀਜ਼ ਛੱਡਦੀਆਂ ਨੇ। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਅਗਲੀ ਵੀਡੀਓ ਆ ਉਹ ਸੋਨੂ ਸੂਦ ਤੋਂ ਬੁਲਵਾ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਦੇ ਵਿੱਚ ਪਵਾਈ ਜਾਵੇ। ਉਸ ਤੋਂ ਬਾਅਦ ਫਿਰ ਇੱਕ ਵੀਡੀਓ ਜਿਹੜੀ ਆ ਉਹ ਸੁਨੀਲ ਜਾਖੜ ਹੋਰਾਂ ਦੇ ਬਾਰੇ ਚ ਪਵਾਈ ਜਾਵੇ। ਪਰ ਇਹਦੇ ਵਿੱਚ ਜਿਹੜੀ ਮੇਨ ਗੱਲ ਅਹਿਮ ਇਹ ਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਸਭ ਤੋਂ ਪਹਿਲਾਂ ਕਿਉਂ ਉਭਾਰਿਆ ਗਿਆ। ਇਹਦਾ ਮਤਲਬ ਇਹੀ ਆ ਕਿ ਜਿਹੜੀਆਂ ਵੋਟਾਂ ਨੇ ਦਲਿਤ ਭਾਈਚਾਰੇ ਦੀਆਂ ਉਹਨਾਂ ਦੇ ਉੱਤੇ ਹੀ ਜ਼ਿਆਦਾ ਟੇਕ ਕਾਂਗਰਸ ਦੀ ਲੱਗੀ ਹੋਈ ਆ ਤੇ ਉਹ ਇਹ ਦੱਸਣਾ ਚਾਹੁੰਦੀ ਆ ਕਿ ਉਹਨਾਂ ਦਾ ਫੇਸ ਚਰਨਜੀਤ ਸਿੰਘ ਚੰਨੀ ਹੀ ਹੋਊਗਾ। ਹੁਣ ਸਵਾਲ ਵੱਡਾ ਇਹੀ ਖੜਾ ਹੋ ਜਾਣਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨਿੱਕੀ ਨਿੱਕੀ ਗੱਲ ਦੇ ਉੱਤੇ ਗੁੱਸੇ ਹੋ ਜਾਂਦਾ, ਜਿਹੜੇ ਐਡਵੋਕੇਟ ਜਨਰਲ ਆ, ਜੇ ਉਹ ਪਸੰਦ ਦਾ ਨਹੀਂ ਲਾਇਆ, ਡੀਜੀਪੀ ਨਹੀਂ ਲਾਇਆ ਤੇ ਅਸਤੀਫਾ ਦੇ ਕੇ ਘਰੇ ਬੈਠ ਗਏ। ਫਿਰ ਅਸਤੀਫਾ ਉਹ ਵਾਪਸ ਵੀ ਲੈ ਲਿਆ। ਜਿੱਥੇ ਜਾਣਾ ਉੱਥੇ ਇਹ ਕੋਸ਼ਿਸ਼ ਕਰਨੀ ਹੈ ਕਿ ਬਾਕੀ ਸਾਰਿਆਂ ਨੂੰ ਥੱਲੇ ਕੀਤਾ ਜਾਵੇ। ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਇੰਟਰਵਿਊ ਦੇਖੀਆਂ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਬੜੀਆਂ ਅਜੀਬ ਨੇ। ਉਹ ਤੂੰ ਤੜਕ ਕਰਕੇ ਪੱਤਰਕਾਰਾਂ ਦੇ ਨਾਲ ਵੀ ਗੱਲ ਕਰ ਰਹੇ ਆ, ਕਿਸੇ ਨੂੰ ਬੋਲਣ ਨਹੀਂ ਦਿੰਦੇ। ਜਿਹੜੀ ਬਾਡੀ
ਲੈਂਗੁਏਜ ਆ ਉਹ ਬੜੀ ਅਜੀਬੋ-ਗਰੀਬ ਆ। ਉਹ ਇਸ ਤਰੀਕੇ ਨਾਲ ਵਿਚਰਦੇ ਆ ਜਿਵੇਂ ਪੰਜਾਬ ਦੇ ਵਿੱਚ ਆਲ ਐਂਡ ਆਲ ਸਾਰੀਆਂ ਪਾਰਟੀਆਂ ਦੇ ਉਹੀ ਸਰਵੇ ਸਰਵਾ ਹੋਣ, ਭਾਵ ਕਿ ਉਹਨਾਂ ਤੋਂ ਉੱਪਰ ਕੋਈ ਨਹੀਂ। ਜਿਹੜੀ ਉਹ ਗੱਲ ਕਰਦੇ ਨੇ ਉਹਦੇ ਵਿੱਚ ਕਾਂਗਰਸ ਮੰਨਫੀ ਹੁੰਦੀ ਆ, ਉਹਦੇ ਵਿੱਚ ਪਾਰਟੀ ਮੰਨਫੀ ਹੁੰਦੀ ਆ, ਉਹਦੇ ਵਿੱਚ ਬਾਕੀ ਲੀਡਰਸ਼ਿਪ ਮੰਨਫੀ ਹੁੰਦੀ ਆ। ਇਹ ਜਿਹੜੀ ਵੀਡੀਓ ਆਈ ਆ ਬਿਨਾਂ ਕਿਸੇ ਸ਼ੱਕ ਦੇ ਕਾਂਗਰਸ ਦੇ ਅੰਦਰ ਹਿਲਜੁਲ ਤਾਂ ਵੱਡੀ ਕਰੂਗੀ।